जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 11 ਜੁਲਾਈ 2013 28 ਹਾਰਡ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ट्विटर मैसेजेस ਅਤੇ ਫੇਸਬੁੱਕ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਆਇਰਲੈਂਡ ਤੋਂ ਵੀਰ ਹਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਹੋ, ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਹੁਣ ਕੁਝ ਮੇਰੇ ਬਾਰੇ। ਡਾਕਟਰ ਸਾਹਿਬ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹਾਂ ਤੇ ਪਿਛਲੇ ਕੁਝ ਸਾਲਾਂ ਤੋਂ ਆਇਰਲੈਂਡ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਹਾਂ। ਡਾਕਟਰ ਸਾਹਿਬ ਮੈਂ ਪੰਜਾਬ ਦੀ ਧਰਤੀ ਤੇ ਜੰਮਿਆ ਤੇ ਜਵਾਨ ਹੋਇਆ, ਪਰ ਪੰਜਾਬ ਰਹਿੰਦੇ ਨੂੰ ਕਦੀ ਗੁਲਾਮੀ ਦਾ ਅਹਿਸਾਸ ਨਹੀਂ ਸੀ ਹੋਇਆ। ਕਿਉਂ? ਜੋ ਸਾਨੂੰ ਉਸ ਸਿਸਟਮ ਵਿੱਚ ਵੱਡੇ ਹੀ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਸਾਡੇ ਦਿਮਾਗ ਤੇ ਸਾਰੀ ਉਮਰ ਪਰਦਾ ਪਿਆ ਰਹੇ। ਸਿੱਖ ਪਰਿਵਾਰ 'ਚ ਪੈਦਾ ਹੋਣ ਕਰਕੇ ਸਿੱਖ ਨਸਲਕੁਸ਼ੀ ਬਾਰੇ ਜਾਣਦਾ ਤੇ ਸੀ, ਪਰ ਉਹੀ 2-4 ਸੁਣੀਆਂ ਸੁਣਾਈਆਂ ਗੱਲਾਂ। ਫਿਰ ਬਾਹਰ ਆ ਕੇ ਪੜ੍ਹਾਈ ਕੰਮਾਂ ਕਾਰਾਂ 'ਚ ਉਲਝ ਗਿਆ, ਪਰ ਇੰਟਰਨੈਟ ਤੋਂ ਮਿਲੀ ਜਾਣਕਾਰੀ ਨੇ ਮਨ 'ਚ ਇੱਕ ਤਾਂਘ ਪੈਦਾ ਕਰ ਦਿੱਤੀ ਕਿ ਆਖਿਰ ਸਿੱਖਾਂ ਨਾਲ ਹੋਇਆ ਕੀ ਸੀ। ਫਿਰ ਮੈਂ ਪੰਜਾਬ ਤੋਂ ਕਿਤਾਬਾਂ ਮੰਗਵਾ ਕੇ ਇਤਿਹਾਸ ਪੜ੍ਹਨਾ ਸ਼ੁਰੂ ਕੀਤਾ ਤੇ ਗੁਰੂ ਸਾਹਿਬਾਨਾਂ ਤੋਂ ਲੈ ਕੇ ਅੱਜ ਤੱਕ ਦਾ ਸਾਰਾ ਇਤਿਹਾਸ ਪੜ੍ਹਿਆ। ਡਾਕਟਰ ਸਾਹਿਬ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਤੇ ਪਤਾ ਨਹੀਂ ਪੜ੍ਹਦਾ ਪੜ੍ਹਦਾ ਮੈਂ ਕਿੰਨੀ ਵਾਰ ਰੋਇਆ। ਮੈਂ ਪਹਿਲਾਂ ਪੂਰਾ ਹਿੰਦੁਸਤਾਨੀ ਭਗਤ ਸੀ, ਪਰ ਹੁਣ ਮੈਨੂੰ ਲੱਗਦਾ ਕਿ ਖਾਲਿਸਤਾਨ ਤੋਂ ਘੱਟ ਸਾਡਾ ਗੁਜ਼ਾਰਾ ਨਹੀਂ। ਭਾਰਤੀ ਸਰਕਾਰਾਂ ਨੇ ਕਿੱਦਾਂ ਸਾਡੇ ਪਾਕ ਪਵਿੱਤਰ ਘਰ ਨੂੰ ਬਦਨਾਮ ਕੀਤਾ, ਇਹ ਮੈਨੂੰ ਹੁਣ ਸਮਝ ਆਇਆ। ਭਾਵੇਂ ਅਜੇ ਮੇਰੇ ਕੇਸ ਕੱਟੇ ਹੋਏ ਨੇ ਤੇ ਕਿਤਾਬਾਂ ਪੜ੍ਹਨ ਤੋਂ ਪਹਿਲਾਂ ਮੈਂ ਕਦੀ ਵੀ ਨਹੀਂ ਸੀ ਸੋਚਿਆ ਕਿ ਮੈਂ ਦੁਬਾਰਾ ਕੇਸ ਰੱਖਾਂਗਾ, ਪਰ ਹੁਣ ਡਾਕਟਰ ਸਾਹਿਬ ਮਨ ਬਿਲਕੁਲ ਬਦਲ ਗਿਆ ਤੇ ਹੁਣ ਜਦੋਂ ਮੈਂ ਆਉਣ ਵਾਲੇ 2-3 ਸਾਲਾਂ 'ਚ ਆਪਣੀ ਤਸਵੀਰ ਸੋਚਦਾ ਹਾਂ ਤਾਂ ਮੈਨੂੰ ਸਿਰ ਤੇ ਪੱਗ, ਖੁੱਲ੍ਹਾ ਦਾੜਾ ਤੇ ਗਲ 'ਚ ਗਾਤਰਾ ਨਜ਼ਰ ਆਉਂਦਾ ਹੈ। ਡਾਕਟਰ ਸਾਹਿਬ ਮੈਂ ਆਪਣੇ ਪੰਜਾਬ ਨੂੰ ਇੱਦਾਂ ਤੜਫਦਾ ਨਹੀਂ ਦੇਖ ਸਕਦਾ। ਅਸੀਂ ਇਹਦੇ ਤੇ ਖਾਲਸਾ ਰਾਜ ਦੇ ਝੰਡੇ ਚਲਾਉਣੇ ਹਨ। ਆਖਿਰ ਵਿੱਚ ਇੰਨੀ ਬੇਨਤੀ ਕਰਦਾ ਕਿ ਤੁਸੀਂ ਸਿੱਖ ਜਵਾਨੀ ਨੂੰ ਇਤਿਹਾਸ ਪੜ੍ਹਨ ਦੀ ਮਹੱਤਤਾ ਤੋਂ ਜਾਣੂ ਕਰਵਾਓ ਤੇ ਦੱਸੋ ਭਾਰਤੀ ਰਾਜ ਵਿੱਚ ਗੁੰਮਰਾਹ ਹੋਈ ਸਿੱਖ ਜਵਾਨੀ ਕਿੱਦਾਂ ਇਤਿਹਾਸ ਤੇ ਪੰਥ ਦਰਦੀ ਲੇਖਕਾਂ ਨੂੰ ਪੜ੍ਹ ਕੇ ਸੱਚ ਤੇ ਝੂਠ ਦਾ ਨਿਤਾਰਾ ਆਪ ਕਰ ਸਕਦੀ ਹੈ। ਅਗਲਾ ਸੁਨੇਹਾ ਛੇਤੀ ਭੇਜਣ ਦਾ ਇਕਰਾਰ ਕਰਦੇ ਹੋਏ ਫਤਿਹ ਗੁਜਾਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਇਰਲੈਂਡ ਤੋਂ ਲਿਖਿਆ ਜੀ। ਆਇਰਲੈਂਡ ਤੋਂ ਇਹ ਸਾਡੀ ਪਹਿਲੀ ਈਮੇਲ ਹੈ ਔਰ ਇਹ ਇੰਨੀ ਜਜ਼ਬਾਤਾਂ ਦੇ ਵਿੱਚ ਗੁੜੁੰਦਾ ਹੈ ਕਿ ਮੈਂ ਸਿਲੈਕਸ਼ਨ ਦੇ ਵਿੱਚ ਇਸ ਨੂੰ ਆਪਣੀ ਪਹਿਲੀ ਈਮੇਲ ਦੇ ਤੌਰ ਤੇ ਚੁਣਿਆ ਜੀ, ਕਿਉਂਕਿ ਜਿਹੜੇ ਭਾਵ, ਜਿਹੜੇ ਜਜ਼ਬੇ ਦਿਲ ਦੀ ਗਹਿਰਾਈ ਤੋਂ ਇਮਾਨਦਾਰ ਨਾਲ ਪ੍ਰਗਟ ਕੀਤੇ ਜਾਂਦੇ ਨੇ ਜੀ, ਉਹਨਾਂ ਦੇ ਵਿੱਚ ਇੱਕ ਕਸ਼ਿਸ਼ ਹੁੰਦੀ ਹੈ, ਇੱਕ ਜ਼ੁੰਬਸ਼ ਹੁੰਦੀ ਹੈ, ਇੱਕ ਖਿੱਚ ਹੁੰਦੀ ਹੈ ਜੀ। ਔਰ ਇਹ ਸੱਚਮੁੱਚ ਇੱਕ ਗੁਰਸਿੱਖ ਪਿਆਰੇ ਦੀ ਦਿਲੀ ਵੇਦਨਾ, ਜਿਹੜਾ ਬੇਸ਼ੱਕ ਬਾਹਰਲੇ ਮੁਲਕ 'ਚ ਆ ਕੇ ਪਤਤ ਹੋਇਆ ਜਾਂ ਪੜ੍ਹਾਈ ਜਾਂ ਨੌਕਰੀ ਦੇ ਲਈ ਹੋਰ ਵੀ ਕਈ ਜਫਰ ਜਾਣਦਾ ਹੋਏਗਾ ਜੀ, ਪਰ ਉਹਦੇ ਅੰਦਰ ਜਿਹੜੀ ਸਿੱਖੀ ਦੀ ਚਿਣਗ ਹੈ, ਜਿਹੜਾ ਸਿੱਖੀ ਦਾ ਪਿਆਰ ਹੈ, ਜਿਹੜਾ ਘਰੇਲੂ ਮਾਹੌਲ 'ਚੋਂ ਮਿਲਿਆ ਸਿੱਖੀ ਦਾ ਵਿਰਸਾ ਹੈ ਜੀ, ਉਹ ਕਿਤੇ ਨਾ ਕਿਤੇ ਉਸ ਦੀ ਜੜ ਮੌਜੂਦ ਸੀ, ਚੰਗਿਆਰੀ ਮੌਜੂਦ ਸੀ ਜੀ। ਤੇ ਗੁਰੂ ਨੇ ਕਿਰਪਾ ਕਰਕੇ ਇਹਨਾਂ ਨੂੰ ਇਸ ਪਾਸੇ ਲਾਇਆ। ਇਹਨਾਂ ਨੇ ਇਤਿਹਾਸ ਪੜ੍ਹਿਆ ਲਗਾਤਾਰਤਾ ਦੇ ਨਾਲ ਜੀ, ਇੰਟਰਨੈਟ ਤੋਂ ਜਾਣਕਾਰੀ ਲਈ ਜੀ, ਔਰ ਅੱਜ ਦੋਨੋਂ ਹੀ ਉਹਨਾਂ ਦੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਹੈ, ਕਿਉਂਕਿ ਉਹ ਇਹ ਮਹਿਸੂਸ ਕਰਦੇ ਨੇ ਕਿ ਉਹ ਜਦੋਂ ਆਪਣੇ ਭਵਿੱਖ ਦੀ ਤਸਵੀਰ ਦੇਖਦੇ ਨੇ ਤੇ ਉਹਨਾਂ ਦਾ ਸੁੰਦਰ ਦਸਤਾਰ, ਪ੍ਰਕਾਸ਼ ਦਾੜਾ ਔਰ ਗਲ ਗਾਤਰਾ ਜੀ, ਔਰ ਜਦੋਂ ਪੰਜਾਬ ਵੱਲ ਦੇਖਦੇ ਨੇ ਜਿਸ ਬਾਰੇ ਉਹਨਾਂ ਨੇ ਕਿਹਾ ਵੀ ਉਹ ਤੜਫਦਾ ਨਹੀਂ ਦੇਖ ਸਕਦੇ, ਕਿ ਜਿਨ੍ਹਾਂ ਨੇ ਜਿਸ ਸ਼ਕਤੀ ਨੇ ਸਾਡੇ ਗੁਰੂ ਘਰ ਨੂੰ ਬੇਅਦਬ ਕੀਤਾ ਹੈ, ਸਾਡੀ ਜਵਾਨੀ ਦਾ ਘਾਣ ਕੀਤਾ ਹੈ ਜੀ, ਉੱਥੇ ਅਸੀਂ ਖਾਲਸਾ ਰਾਜ ਦੇ ਝੰਡੇ ਗੱਡਣੇ ਨੇ ਜੀ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਹੀ ਮੁਕੰਮਲ ਸੁਨੇਹਾ ਜਿਵੇਂ ਉਹਨਾਂ ਨੇ ਇਹ ਸਾਰੇ ਨੂੰ ਤਰਤੀਬ ਦਿੱਤੀ ਹੈ। ਇਸ 'ਚੋਂ ਦੋ ਗੱਲਾਂ ਜਿਹੜੀਆਂ ਨੇ ਉਹ ਬੜੀ ਅਹਿਮੀਅਤ ਵਾਲੀਆਂ ਨੇ ਜੀ।
ਪਹਿਲੀ ਗੱਲ, ਔਰ ਜਦੋਂ ਇਹ ਮੈਂ ਪੜ੍ਹ ਰਿਹਾ ਸੀ ਤੇ ਮੇਰੇ ਮਨ 'ਚ ਆ ਰਿਹਾ ਸੀ ਵੀ ਜਦੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ, ਜਿਨ੍ਹਾਂ ਨੇ ਕਿ ਸਾਰੇ ਸਮਾਜ ਦੇ ਉੱਤੇ ਪਿਛਲੇ ਲਗਭਗ 4000 ਸਾਲ ਤੋਂ ਕੰਟਰੋਲ ਕੀਤਾ ਹੋਇਆ ਹੈ ਦਿਮਾਗ ਦੇ ਉੱਤੇ, ਜਿਵੇਂ ਅੱਜ ਕੰਪਿਊਟਰ ਦੇ ਨਾਲ ਪ੍ਰੋਗਰਾਮਿੰਗ ਦੀ ਗੱਲ ਆਈ ਕਿ ਜੀ ਪ੍ਰੋਗਰਾਮਿੰਗ ਹੁੰਦੀ ਹੈ ਜਾਂ ਕੰਡੀਸ਼ਨਿੰਗ ਹੁੰਦੀ ਹੈ ਜੀ, ਪਰ ਜੇ ਤੁਸੀਂ ਪ੍ਰੋਗਰਾਮਿੰਗ ਜਾਂ ਕੰਡੀਸ਼ਨਿੰਗ ਕੀ ਹੁੰਦੀ ਹੈ ਇਹਨੂੰ ਦੇਖਣਾ ਹੈ ਤਾਂ ਫਿਰ 4000 ਸਾਲ ਪਹਿਲਾਂ ਉਹਨਾਂ ਨੇ ਕਿਵੇਂ ਕੰਟਰੋਲ ਕੀਤਾ ਹੈ ਜੀ, ਉਹਦੇ ਬਾਕੀ ਨੁਕਤੇ ਅਸੀਂ ਅਕਸਰ ਵਿਚਾਰ ਹੇਠ ਲਿਆਂਦੇ ਹਾਂ। ਇੱਕ ਉਹਨਾਂ ਨੇ ਜਿਹੜੀ ਜਿਓਗ੍ਰਾਫੀਕਲ ਯੂਨਿਟ ਸੀ, ਜਿਹਨੂੰ ਉਹਨਾਂ ਨੇ ਭਾਰਤ ਮਾਂ ਦਾ ਦਰਜਾ ਦੇ ਕੇ ਉਹਦੇ 'ਚ ਸਪਿਰਿਚੁਅਲ ਐਲੀਮੈਂਟ ਬਣਾ ਕੇ, ਔਰ ਉਹਦੇ 'ਚ ਉਹਨਾਂ ਨੇ ਉਸ ਨੂੰ ਪਵਿੱਤਰ ਭੂਮੀ ਐਲਾਨਿਆ ਜੀ, ਔਰ ਫਿਰ ਨਾਲ ਉਹਦੇ ਇੱਕ ਡਿਕਰੀ ਦਿੱਤੀ ਕਿ ਫਤਵਾ ਦਿੱਤਾ ਕਿ ਜਿਹੜਾ ਇਸ ਪੁੰਨਿਆ ਭੂਮੀ ਤੋਂ ਬਾਹਰ ਜਾਏਗਾ ਜੀ ਉਹ ਵਾਪਸ ਐਕਸੈਪਟ ਨਹੀਂ ਹੋਏਗਾ, ਉਹ ਬਰਾਦਰੀ ਤੋਂ ਬਾਹਰ ਜਾਂ ਉਹ ਬਿਲਕੁਲ ਉਸ ਨੂੰ ਇੱਕ ਦੇਸ਼ ਨਿਕਾਲੇ ਵਰਗੀ ਇਹ ਸਥਿਤੀ ਦਿੱਤੀ। ਔਰ ਹਾਲਾਂਕਿ ਜਦੋਂ ਤੁਸੀਂ ਇਸ ਨੂੰ ਸ਼ੁਰੂ 'ਚ ਪੜ੍ਹਦੇ ਹੋ ਬਚਪਨ 'ਚ, ਉਦੋਂ ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਿ ਵੀ ਇਸ ਕਿਸਮ ਦਾ ਵਰਤਾਰਾ ਕਿਉਂ ਸੀ ਈਵਨ। ਔਰ ਇਹ ਗੱਲ ਕੋਈ 16ਵੀਂ 17ਵੀਂ ਸਦੀ ਨਹੀਂ, 20ਵੀਂ ਸਦੀ 'ਚ ਵੀ ਜਿਹੜੇ ਇਹਨਾਂ ਦੇ ਪੜ੍ਹਨ ਦੇ ਲਈ ਜਾਂ ਦੂਜੇ ਲਈ ਵੀ ਬਾਹਰ ਆਉਂਦੇ ਸੀ, ਉਹਨਾਂ ਨੂੰ ਜਦੋਂ ਵਾਪਸ ਵੀ ਜਾਂਦੇ ਸੀ ਉਹਨਾਂ ਦਾ ਸ਼ੁੱਧੀਕਰਨ ਕੀਤਾ ਜਾਂਦਾ ਸੀ ਕਿ ਉਹਨਾਂ ਨੂੰ ਉਸ ਤਰੀਕੇ ਨਾਲ ਐਕਸੈਪਟ ਨਹੀਂ ਸੀ ਕੀਤਾ ਜਾਂਦਾ ਜੀ। ਔਰ ਉਹਨਾਂ ਦੇ ਲਈ ਜਿਹੜੀ ਈਵਨ ਸਪਿਰਿਚੁਅਲ ਦੁਰਗਾ ਹੈ ਉਹ ਭਾਰਤ ਦੇ ਉਸ ਭੂਮੀ ਖੰਡ ਦੇ ਨਾਲ ਹੀ ਉਸ ਨੂੰ ਜੋੜ ਕੇ ਰੱਖਿਆ ਹੋਇਆ ਸੀ। ਉਹਨੂੰ ਕਦੇ ਆਰੀਆ ਵਰਤ ਦਾ ਨਾਂ ਦਿੱਤਾ, ਕਦੇ ਕੋਈ ਹੋਰ ਨਾਂ ਦਿੱਤਾ ਜੀ। ਹੁਣ ਇਹਦੇ ਤੋਂ ਜਿਹੜੀ ਜਿਸ ਨੂੰ ਪਹਿਲਾਂ ਜੇ ਲੈਫਟ ਹੈਂਡਡ ਕੰਪਲੀਮੈਂਟ ਕਹਿਣਾ ਹੋਏ ਤੇ ਉਹ ਬ੍ਰਾਹਮਣ ਦੀ ਆਪਣਾ ਜੱਫਾ ਕਾਇਮ ਰੱਖਣ ਦੀ ਸਿਆਣਪ ਸੀ ਜੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜਾ ਬਾਹਰ ਜਾਏਗਾ, ਜਿਸ ਆਈਡੀਆ ਦੇ ਉਸ ਜਾਲ ਦੇ ਵਿੱਚ ਉੱਥੋਂ ਦੇ ਰੈਜ਼ੀਡੈਂਟਸ ਨੂੰ ਜਕੜ ਕੇ ਰੱਖਿਆ ਹੋਇਆ ਹੈ ਜਾਂ ਉਹਨਾਂ ਦੀ ਪ੍ਰੋਗਰਾਮਿੰਗ ਕੀਤੀ ਹੋਈ ਹੈ ਜੀ, ਜਦੋਂ ਬਾਹਰ ਜਾਏਗਾ ਉਹ ਪ੍ਰੋਗਰਾਮਿੰਗ ਟੁੱਟੇਗੀ ਜੀ, ਫਰੈਸ਼ ਆਈਡੀਆਜ਼ ਲਏਗਾ ਔਰ ਜਦੋਂ ਫਰੈਸ਼ ਆਈਡੀਆਜ਼ ਨਾਲ ਉਹ ਲਾਈਫ ਨੂੰ ਦੇਖੇਗਾ, ਡਿਫਾਈਨ ਕਰੇਗਾ, ਫਿਰ ਬ੍ਰਾਹਮਣ ਦੀ ਡੋਮੀਨੈਂਸ ਨਹੀਂ ਮੰਨੇਗਾ, ਫਿਰ ਉਹ ਆ ਕੇ ਸਗੋਂ ਜਿਹੜਾ ਉਹ ਵਿਗਾੜ ਕਰੇਗਾ, ਕਿਉਂਕਿ ਉਹ ਤਾਜ਼ਾ ਉਹਨਾਂ ਆਈਡੀਆਜ਼ ਨੂੰ ਜਦੋਂ ਸਮਾਜ 'ਚ ਵਾਪਸ ਆਏਗਾ ਦੱਸੇਗਾ ਵੀ ਤੁਸੀਂ ਕਿਹੜਾ ਇਹ ਜ਼ਾਤ ਪਾਤੀ ਸਿਸਟਮ ਦੇ ਵਿੱਚ ਫਸੇ ਹੋਏ ਹੋ ਜੀ, ਬਿਲਕੁਲ ਇਹ ਤੁਸੀਂ ਤਾਂ ਜੂਨ ਭੋਗ ਰਹੇ ਹੋ, ਇਹ ਤਾਂ ਇਨਸਾਨੀ ਲਾਈਫ ਕੀ ਹੈ ਜਿਹੜਾ ਜਿਹਨੂੰ ਤੁਸੀਂ ਪੂਰਾ ਟੂ ਦਾ ਫੁੱਲੈਸਟ ਐਕਸਟੈਂਟ ਜਿਹੜਾ ਹੈ ਉਹ ਜਿਉ ਸਕਦੇ ਹੋ ਜੀ ਜੀ। ਸੋ ਇਹ ਜਿਹੜਾ ਰੈਵੋਲੂਸ਼ਨਰੀ ਆਈਡੀਆ ਹੈ ਕਿ ਬਾਹਰੋਂ ਜਿਹੜਾ ਜਦੋਂ ਤੁਹਾਡਾ ਐਕਸਪੋਜ਼ਰ ਬਾਹਰ ਹੁੰਦਾ ਹੈ ਜੀ, ਔਰ ਹੁਣ ਉਹਦੇ 'ਚ ਉਦਾਹਰਣ ਸਾਹਮਣੇ ਹੈ ਕਿ 20ਵੀਂ ਸਦੀ ਦੇ ਵਿੱਚ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਸਭ ਤੋਂ ਵੱਡੀ ਕੰਟਰੀਬਿਊਸ਼ਨ ਕੀਤੀ, ਜਦੋਂ ਅਜੇ ਗਾਂਧੀ ਸਾਊਥ ਅਫਰੀਕਾ ਦੇ ਵਿੱਚ ਅੰਗਰੇਜ਼ਾਂ ਦਾ ਸਾਰਜੈਂਟ ਮੇਜਰ ਬਣ ਕੇ ਤੇ ਜੁਲੂ ਵਾਰ ਦੇ ਵਿੱਚ ਉਹਨਾਂ ਦੀ ਮਦਦ ਕਰ ਰਿਹਾ ਸੀ ਕਾਲਿਆਂ ਦੇ ਖਿਲਾਫ ਜੀ, 1914 ਤੋਂ 1919 ਤੱਕ ਦੇ ਫਸਟ ਵਰਲਡ ਵਾਰ 'ਚ। ਉਸ ਤੋਂ ਪਹਿਲਾਂ ਅਮਰੀਕਾ ਕੈਨੇਡਾ 'ਚ ਜੇ 8000 ਸਿੱਖ ਆਏ ਸੀ ਤਾਂ ਉਹਨਾਂ 'ਚੋਂ ਲਗਭਗ 7000 ਵਾਪਸ ਚਲੇ ਗਏ ਸੀ ਜੀ ਕਿ ਅਸੀਂ ਗਦਰ ਮਚਾਉਣਾ ਹੈ, ਅਸੀਂ ਗੁਲਾਮੀ ਨਹੀਂ ਕਬੂਲਣੀ। ਹੁਣ ਆਏ ਉਹ ਉੱਥੋਂ ਹੀ ਸੀ ਜੀ, ਉੱਥੋਂ ਹੀ ਆਏ ਸੀ, ਲੇਕਿਨ ਉਦੋਂ ਉਹਨਾਂ ਨੇ ਗੁਲਾਮੀ ਦਾ ਅਹਿਸਾਸ ਉਸ ਕਦਰ ਨਹੀਂ ਸੀ ਕੀਤਾ ਜੀ ਜੀ। ਜਦੋਂ ਇਹਨਾਂ ਮੁਲਕਾਂ 'ਚ ਆਏ, ਬ੍ਰਿਟਿਸ਼ ਕੋਲੰਬੀਆ ਆਏ, ਕੈਨੇਡਾ 'ਚ ਸਟਾਕਟਨ ਆਏ, ਕੈਲੀਫੋਰਨੀਆ 'ਚ ਆਏ, ਉਹਨਾਂ ਦੇ ਵਿੱਚ ਉਹ ਸਾਰੇ ਕਰਤਾਰ ਸਿੰਘ ਸਰਾਭੇ ਵਰਗਾ ਨੌਜਵਾਨ ਜਿਹੜਾ ਇੱਕ ਪੜ੍ਹਨ ਦੇ ਲਈ ਆਇਆ 14-15 ਸਾਲ ਦੀ ਉਮਰ 'ਚ ਬਰਕਲੀ ਯੂਨੀਵਰਸਿਟੀ 'ਚ ਜੀ, ਤੇ ਉਹਨੇ ਦੇਖਿਆ ਕਿ ਵੀ ਇਹ ਤਾਂ ਸਲੂਕ ਹੀ ਹੋਰ ਹੁੰਦਾ ਜੀ। ਇਸੇ ਤਰ੍ਹਾਂ ਜਿਹੜੇ ਇੱਥੇ ਆ ਕੇ ਮਿਹਨਤ ਕਰਕੇ ਬਾਬਾ ਵਿਸਾਖਾ ਸਿੰਘ ਵਰਗੇ, ਬਾਬਾ ਸੋਹਣ ਸਿੰਘ ਭਕਨੇ ਵਰਗੇ, ਗੁਰਮੁਖ ਸਿੰਘ ਲਲਤੋਂ ਵਰਗੇ, ਜਿਨ੍ਹਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕਰ ਲਿਆ ਸੀ ਜੀ, ਤੇ ਉਹਨਾਂ ਨੇ ਅਹਿਸਾਸ ਕੀਤਾ ਵੀ ਨਹੀਂ ਗੁਲਾਮੀ ਹੁੰਦੀ ਹੈ। ਹੁਣ ਉੱਥੇ ਬੈਠਿਆਂ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਸੀ। ਅਮਰੀਕਾ ਕੈਨੇਡਾ 'ਚ ਆਏ, ਇੱਥੋਂ ਦੀ ਆਜ਼ਾਦ ਫਿਜ਼ਾ ਨੂੰ ਦੇਖਿਆ, ਆਜ਼ਾਦੀ ਦੇ ਅਸਲੀ ਮਤਲਬ ਨੂੰ ਸਮਝਿਆ, ਤੇ 8000 ਤੋਂ 7000 ਜਿਹੜਾ ਉਹ ਵਾਪਸ ਤੁਰ ਗਿਆ ਕਿ ਵੀ ਅਸੀਂ ਗਦਰ ਮਚਾਣਾ ਜੀ। ਸੋ ਅਸੀਂ ਸਮਝਦੇ ਹਾਂ ਵੀ ਐਗਜ਼ੈਕਟਲੀ ਜਿਹੜੀ ਗੱਲ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਕਹੀ ਹੈ ਕਿ ਉੱਥੇ ਇੱਕ ਅੱਧਾ ਸਮਾਗਮ ਸਾਲ 'ਚ ਹੋਇਆ, ਥੋੜ੍ਹਾ ਬਹੁਤ ਕਦੇ ਕੋਈ ਮਿਊਜ਼ੀਅਮ ਗਿਆ, ਸੈਂਟਰਲ ਸਿੱਖ ਮਿਊਜ਼ੀਅਮ, ਉਹਨੇ ਦੇਖਿਆ ਕਿ ਜੀ ਕੁਛ ਹੋਇਆ ਸੀ, ਬਸ ਗੱਲ ਉੱਥੇ ਤੱਕ। ਲਾਈਫ ਦੀ ਉੱਥੇ ਆਪਣੀ ਇੰਨੀ ਸਪੀਡ ਹੈ ਜਿਹੜੀ ਕਿ ਹਿੰਦੂਤਵੀ ਸਪੀਡ ਜਿਹਨੂੰ ਮੈਂ ਕਹਿੰਦਾ ਜੀ, ਕਿ ਉਹਦੇ 'ਚ ਬਾਕੀ ਤਾਂ ਸਭ ਦਰੜਿਆ ਜਾਂਦਾ ਹੈ ਜੀ। ਜਦੋਂ ਤੁਸੀਂ ਬਾਹਰ ਨਿਕਲਦੇ ਹੋ, ਜੇ ਐਵੇਂ ਨਹੀਂ ਸਮੁੰਦਰ ਪਾਰ ਵਾਲਿਆਂ ਨੂੰ ਉਹਨਾਂ ਨੇ ਪਾਬੰਦੀ ਲਾਈ ਸੀ ਬ੍ਰਾਹਮਣਾਂ ਜੀ, ਕਿਉਂਕਿ ਇੱਥੇ ਆ ਕੇ ਪਹਿਲਾਂ ਤਾਂ ਤੁਸੀਂ ਡੀ ਪ੍ਰੋਗਰਾਮ ਹੁੰਦੇ ਹੋ ਜਿਹੜੇ ਉੱਥੋਂ ਤੁਹਾਨੂੰ ਬਣਾ ਕੇ ਭੇਜੇ ਹੁੰਦੇ ਨੇ, ਤੁਹਾਡਾ ਦਿਮਾਗ ਸਾਫ਼ ਹੁੰਦਾ ਜੀ, ਫਿਰ ਤੁਸੀਂ ਤਾਜ਼ਾ ਜਾਣਕਾਰੀ ਤੇ ਆਧਾਰਿਤ
ਆਪਣੇ ਆਪ ਨੂੰ ਦੇਖਦੇ ਹੋ ਜੀ, ਲਾਈਫ ਨੂੰ ਦੇਖਦੇ ਹੋ, ਡਿਗਨਿਟੀ ਆਫ ਲੇਬਰ ਦੀ ਤੁਹਾਨੂੰ ਸਮਝ ਆਉਂਦੀ ਹੈ। ਜੀ, ਹੁਣ ਇਹੀ ਲੋਕ ਜਿਹੜੇ ਭਾਰਤ, ਪਾਕਿਸਤਾਨ, ਬੰਗਲਾਦੇਸ਼, ਬਾਕੀਆਂ ਥਾਵਾਂ ਤੋਂ ਇਹਨਾਂ ਮੁਲਕਾਂ 'ਚ ਆਉਂਦੇ ਨੇ, ਇਹ ਉੱਥੇ ਕਿਉਂ ਨਹੀਂ ਕੰਮ ਕਰ ਸਕਦੇ ਜਾਂ ਉੱਥੇ ਕਿਉਂ ਨਹੀਂ ਫਿੱਟ ਹੁੰਦੇ? ਇੱਥੇ ਆ ਕੇ ਉਹ ਕਿਵੇਂ ਕਾਮਯਾਬ ਹੋ ਜਾਂਦੇ ਨੇ? ਗੱਲ ਫਿਰ ਸਿਸਟਮ ਦੀ ਹੈ ਜੀ, ਕਿਉਂਕਿ ਇੱਥੇ ਪਹਿਲਾਂ ਤਾਂ ਉਹ ਨਵਾਬੀ ਬਾਹਰ ਦਿਮਾਗ 'ਚੋਂ ਨਿਕਲਦੀ ਹੈ। ਜਦੋਂ ਹਰ ਕੋਈ ਵੱਡੇ ਤੋਂ ਵੱਡਾ ਜਿਹੜਾ ਉੱਥੇ ਜੋ ਮਰਜ਼ੀ ਰਿਹਾ ਹੋਏ, ਇੱਥੇ ਪਹਿਲਾਂ $6 ਤੋਂ ਜੌਬ ਸ਼ੁਰੂ ਕਰਦਾ ਹੈ, ਉਹਦੇ 'ਚ ਝਾੜੂ ਵੀ ਮਾਰਦਾ ਹੈ, ਸਟੋਰ ਦੇ ਵਿੱਚ ਗੈਸ ਵੀ ਪੰਪ ਕਰਦਾ ਹੈ ਜੀ, ਪੈਸੇ ਦੀ ਕੀਮਤ ਦਾ ਵੀ ਅਹਿਸਾਸ ਹੁੰਦਾ ਹੈ, ਔਰ ਉਹਨੂੰ ਕੋਈ ਲੁੱਕ ਡਾਊਨ ਅਪੋਨ ਨਹੀਂ ਕਰਦਾ, ਉਹਨੂੰ ਕੋਈ ਨਫ਼ਰਤ ਨਾਲ ਨਹੀਂ ਦੇਖਿਆ ਜਾਂਦਾ। ਉਹਨੂੰ ਲੱਗਦਾ ਹੈ ਕਿ ਹਰ ਕੰਮ ਹੀ ਜਿਹੜਾ ਜੀ, ਉਹ ਬੜਾ ਵਰਥ ਹੈ। ਜੀ, ਜੀ, ਸੋ ਫਿਰ ਉਹ ਆਜ਼ਾਦਾਨਾ ਤੌਰ ਦੇ ਉੱਤੇ ਦੇਖਦਾ ਹੈ, ਉਹ ਡ੍ਰੀਮ ਕਰਦਾ ਹੈ ਜੀ, ਕਿ ਜੀ ਜਿਹੜਾ ਇੱਕ ਵੇਟਰ ਹੈ ਅਮਰੀਕਾ ਦੇ ਵਿੱਚ, ਜਿਹਨੇ ਇੱਕ ਵੇਟਰ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ, ਉਹ ਡ੍ਰੀਮ ਕਰ ਸਕਦਾ ਹੈ ਕਿ ਉਹ ਇੱਕ ਦਿਨ ਚੇਨ ਆਫ ਹੋਟਲਸ ਓਨ ਕਰੇਗਾ, ਹੋਟਲਾਂ ਦਾ ਮਾਲਕ ਬਣੇਗਾ, ਔਰ ਬਣਦਾ ਵੀ ਹੈ। ਉਹਨੂੰ ਜੋ ਮਿਹਨਤ ਜਿਹੜਾ ਕਰਦਾ ਉਹਦੇ ਲਈ ਸਕਾਈ ਇਜ਼ ਦਾ ਲਿਮਿਟ। ਜੀ, ਜੀ, ਸਾਡੇ ਜਿਹੜਾ ਕੰਟੈਕਸਟ ਹੈ ਸਿੱਖਾਂ ਦਾ, ਕਿਉਂਕਿ ਸਿੱਖ ਬੇਸਿਕਲੀ ਜਿਹੜੀ ਸਾਡੀ ਪ੍ਰੋਗਰਾਮਿੰਗ ਹੈ 10ਵੇਂ ਪਾਤਸ਼ਾਹ ਨੇ ਕੀਤੀ ਹੋਈ, ਉਹ ਤਾਂ ਬਾਦਸ਼ਾਹ ਜਾਂ ਬਾਗੀ ਦੀ ਹੈ। ਜੀ, ਜੀ, ਉਸ ਦੇ ਉੱਤੇ ਪਰਤਾਂ ਜੰਮੀਆਂ ਹੋਈਆਂ ਨੇ ਬ੍ਰਾਹਮਣਵਾਦ ਦੀਆਂ, ਉਸ ਸਮਾਜਿਕ ਵਰਤਾਰੇ ਦੀਆਂ, ਜਿਸ ਚੋਂ ਅਸੀਂ ਉਸ ਤੋਂ ਆਊਟ ਆਫ ਬਾਕਸ ਸੋਚ ਨਹੀਂ ਸਕਦੇ। ਜੀ, ਸੋ ਬਾਹਰ ਆ ਕੇ ਪਹਿਲਾਂ ਉਹ ਪਰਤਾਂ ਉਖੜਦੀਆਂ ਨੇ, ਫਿਰ ਤੁਸੀਂ ਇੱਕ ਆਜ਼ਾਦਾਨਾ ਤੌਰ ਤੇ ਆਪਣਾ ਮਨ ਬਣਾਉਂਦੇ ਹੋ। ਉਹਦੇ 'ਚ ਕੁਛ ਉਹ ਵੀ ਨੇ ਜਿਹੜੇ ਗਵਾਚ ਜਾਂਦੇ ਨੇ, ਜਿਨ੍ਹਾਂ ਨੂੰ ਪੱਛਮ ਦੀ ਚਕਾਚੌਂਧ ਜਾਂ ਮਟੀਰੀਅਲਿਜ਼ਮ 'ਚ ਵੀ ਗਵਾਚ ਜਾਂਦੇ ਨੇ, ਉਹ ਉੱਥੋਂ ਵੀ ਉਹਦੇ ਨਾਲੋਂ ਵੀ ਅੱਗੋਂ ਡੀਜਨਰੇਟ ਹੋ ਜਾਂਦੇ ਨੇ। ਪਰ ਜਿਨ੍ਹਾਂ ਦੇ ਵਿੱਚ ਇਮਾਨਦਾਰੀ, ਕਿਤੇ ਨਾ ਕਿਤੇ ਉਹ ਸਿੱਖੀ ਦੀ ਚੰਗਿਆੜੀ ਔਰ ਘਰੇਲੂ ਜਿਹੜਾ ਪਾਠ ਤੇ ਗੁਰੂ ਦੀ ਬਖਸ਼ਿਸ਼ ਤੇ ਚੰਗਾ ਸਾਥ ਹੁੰਦਾ ਹੈ, ਉਹ ਫਿਰ ਆਪਣੇ ਆਪ ਨੂੰ ਖੋਜਦੇ ਨੇ, ਫਿਰ ਆਪਣੇ ਇਤਿਹਾਸ ਨੂੰ ਖੋਜਦੇ ਨੇ। ਔਰ ਜਿਵੇਂ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਉਹਨਾਂ ਦੇ ਲਈ ਇਤਿਹਾਸ ਨੂੰ ਪੜ੍ਹਨਾ ਇਹ ਬੜਾ ਰਿਵੀਲਿੰਗ ਸੀ। ਇਸ ਨੇ ਉਹਨਾਂ ਦੇ ਸਾਹਮਣੇ ਜਿਹੜੀਆਂ ਕਈ ਪਰਤਾਂ ਖੋਲ੍ਹੀਆਂ। ਔਰ ਅਸੀਂ ਸਮਝਦੇ ਹਾਂ ਵੀ ਇਤਿਹਾਸ ਜਿਵੇਂ ਗੁਰਬਾਣੀ ਹੈ, ਗੁਰਬਾਣੀ ਦਾ ਪਾਠ, ਕੀਰਤਨ, ਇਹ ਤੁਹਾਡੀ ਆਤਮਾ ਨੂੰ ਸ਼ਾਂਤ ਕਰਦਾ ਹੈ, ਤੁਹਾਡੇ ਅੰਦਰ ਇੱਕ ਹਾਰਮਨੀ ਪੈਦਾ ਕਰਦਾ, ਇੱਕ ਸਾਰਤਾ ਪੈਦਾ ਕਰਦਾ, ਇੱਕ ਟਿਕਾਅ ਪੈਦਾ ਕਰਦਾ। ਪਰ ਜਿਹੜਾ ਗਿਆਨ ਹੈ ਜਾਂ ਜਿਹਦੇ 'ਚ ਤੁਹਾਡਾ ਪ੍ਰਾਈਡ ਨਿਕਲਦਾ ਹੈ, ਕਿਉਂਕਿ ਅਧਿਆਤਮ ਆਲਮੋਸਟ ਹਰ ਰਿਲੀਜੀਅਸ ਟ੍ਰੈਡੀਸ਼ਨ ਦਾ ਹੈ, ਉਹਨਾਂ ਦਾ ਇੱਕ ਆਪਣਾ ਸਟਾਈਲ ਹੈ। ਪਰ ਜਿਹੜਾ ਇਤਿਹਾਸ ਹੈ ਜਾਂ ਜਿਹੜੀ ਵਿਚਾਰ ਹੈ, ਡਿਸਕਸ਼ਨ ਹੈ, ਜਾਂ ਜਿਹੜੇ ਤੁਹਾਡੇ ਨਾਇਕ ਨੇ, ਹੀਰੋ ਨੇ, ਇਹ ਤੁਹਾਨੂੰ ਪ੍ਰਾਈਡ ਦਿੰਦੇ ਨੇ। ਔਰ ਇਸ ਲਈ ਮੈਂ ਅਕਸਰ ਜਦੋਂ ਕੈਂਪਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਦਾ ਹੈ ਜਾਂ ਗੁਰਦੁਆਰਾ ਮੈਨੇਜਮੈਂਟਸ ਨਾਲ ਵੀ, ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਬਹੁਤ ਚੰਗਾ ਕਰਦੇ ਹੋ, ਕੀਰਤਨ ਕਲਾਸਿਸ ਨੇ, ਬੱਚਿਆਂ ਨੂੰ ਪਾਠ ਸਿਖਾਉਂਦੇ ਹੋ, ਪਰ ਹਿਸਟਰੀ ਦੇ ਉੱਤੇ ਜੇ ਐਮਫੇਸਾਈਜ਼ ਨਹੀਂ ਹੋਏਗਾ, ਬੱਚਿਆਂ 'ਚ ਪ੍ਰਾਈਡ ਨਹੀਂ ਆਏਗਾ ਕਿ ਵੀ ਅਸੀਂ ਕੀ ਸੀ, ਸਾਡੀ ਹਿਸਟਰੀ ਕੀ ਹੈ। ਅਸੀਂ ਦਰਾ ਖੈਬਰ ਤੋਂ ਤਿੱਬਤ ਤੱਕ ਔਰ ਸਤਲੁਜ ਤੋਂ ਸਿੰਧ ਤੱਕ ਇੰਨੇ ਵੱਡੇ ਟਰੈਕ ਤੇ ਅਸੀਂ ਰਾਜ ਕੀਤੇ। ਅਸੀਂ ਮੁਗਲਾਂ, ਅਫਗਾਨਾਂ, ਅੰਗਰੇਜ਼ਾਂ, ਉਹਨਾਂ ਨੂੰ ਜਿਹੜਾ ਬਾਹਰ ਕੱਢਣ ਦੇ ਵਿੱਚ ਸਭ ਤੋਂ ਵੱਡਾ ਰੋਲ ਅਸੀਂ ਅਦਾ ਕੀਤਾ। ਫਿਰ ਤੁਸੀਂ ਆਪਣੇ ਅਜੋਕੇ ਇਤਿਹਾਸ 20-25 ਸਾਲ ਵੱਲ ਦੇਖੋਗੇ ਕਿ ਸਾਡੇ ਨਾਲ ਕੀ ਹੋਇਆ, ਕਿਵੇਂ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ, ਕਿਵੇਂ ਸਾਡੇ ਨਾਇਕ ਸਨ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਜਿੰਦਾ, ਸੁੱਖਾ, ਦਿਲਾਵਰ ਸਿੰਘ, ਔਰ ਅੱਜ ਸਾਡੇ ਨਾਇਕ ਕੀ ਨੇ। ਸੋ ਇਹ ਤੁਹਾਨੂੰ ਰੀਅਲ ਮੋਟੀਵੇਸ਼ਨ ਦਿੰਦਾ ਹੈ। ਔਰ ਗੁਰਬਾਣੀ ਦਾ ਆਧਾਰ ਹੈ। ਗੁਰਬਾਣੀ ਤਾਂ ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਲਟੀਮੇਟ ਡੈਸਟਨੀ ਸਾਡਾ ਸਫਰ ਅਧਿਆਤਮ ਦਾ, ਪਰ ਸਿੱਖ ਦਾ ਪ੍ਰਾਈਡ, ਸਿੱਖ ਦੀ ਅਣਖ ਇਤਿਹਾਸ ਚੋਂ ਨਿਕਲਦੀ ਹੈ। ਔਰ ਮੈਂ ਬਿਲਕੁਲ ਐਂਡੋਰਸ ਕਰਦਾ ਵੀਰ ਹਰਪ੍ਰੀਤ ਸਿੰਘ ਹੋਰਾਂ ਦੇ ਖਿਆਲ ਨੂੰ ਕਿ ਅਸੀਂ ਇਤਿਹਾਸ ਨੂੰ ਪੜ੍ਹੀਏ, ਉਸ ਨੂੰ ਖੋਜੀਏ, ਉਸ ਬਾਰੇ ਜਿਹੜਾ ਆਪਣੇ ਆਪ ਨੂੰ ਵੈਲ ਅਵੇਅਰ ਕਰੀਏ, ਬੀਤੇ ਦੇ ਸਿੱਖ ਇਤਿਹਾਸ ਨੂੰ ਵੀ ਔਰ ਅਜੋਕੇ ਕੰਟੈਕਸਟ ਦੇ ਵੀ। ਔਰ ਇਹਦੇ ਚੋਂ ਫਿਰ ਕੋਈ ਇਹ ਦੋ ਰਾਵਾਂ ਨਹੀਂ ਰਹਿਣਗੀਆਂ, ਕਿਸੇ ਦੇ ਮਨ ਦੇ ਵਿੱਚ ਦੁਚਿੱਤੀ ਨਹੀਂ ਹੋਏਗੀ ਕਿ ਸਾਡੀ ਡੈਸਟਨੀ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਨਾਲ ਜੁੜੀ ਹੋਈ ਹੈ। ਔਰ ਜਿਨ੍ਹਾਂ ਨੇ ਜੋ ਸਾਡੇ ਨਾਲ ਸਲੂਕ ਕੀਤਾ ਹੈ, ਹਿੰਦੁਸਤਾਨ ਦੇ ਹਾਕਮਾਂ ਨੇ, ਜਦੋਂ ਤੱਕ ਅਸੀਂ ਇਹਨਾਂ ਨੂੰ ਦਰਿਆਏ ਜਮਨਾ ਟਪਾ ਨਹੀਂ ਦਿੰਦੇ ਔਰ ਵਾਘਾ ਤੋਂ ਜਮਨਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਸਿਰਜ ਨਹੀਂ ਲੈਂਦੇ, ਸਾਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਜੀ ਡਾਕਟਰ ਸਾਹਿਬ, ਹੁਣ ਵੇਲਾ ਗਿਆ ਛੋਟੇ ਬ੍ਰੇਕ ਦਾ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।